ਜਸਪਾਲ ਸਿੰਘ ਹੇਰਾ ਨੇ ਲਿਖਿਆ, ਸੁਖਵੀਰ ਜੀ ਸ਼੍ਰੋਮਣੀ ਕਮੇਟੀ ਨੂੰ ਸਰਕਾਰ ਤੋਂ ਤਾਂ ਬਚਾ ਲਵਾਂਗੇ ਪਰ ਤੁਹਾਡੇ ਤੋਂ ਕੌਣ ਬਚਾ। ਔਰ ਇਹੀ ਉਹ ਗੱਲ ਹੈ ਜਿਹੜੀ ਸਾਡੇ ਸਾਰੇ ਲੋਕਾਂ ਦਾ ਦਰਦ। ਬਾਦਲ ਅਕਾਲੀ ਦਲ ਦੇ ਪ੍ਰਧਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 101ਵੀਂ ਵਰ੍ਹੇਗੰਢ ਮੌਕੇ ਕੌਮ ਅੱਗੇ ਹਾੜਾ ਕੱਢਦਿਆਂ ਆਖਿਆ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਬਚਾ ਦਿਓ। ਇਸੇ ਤਰ੍ਹਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਸ਼੍ਰੋਮਣੀ ਕਮੇਟੀ ਨੂੰ ਸਰਕਾਰੀ ਦਖਲ ਤੋਂ ਬਚਾਉਣ ਦੀ ਕੌਮ ਨੂੰ ਅਪੀਲ ਕੀਤੀ। ਫਿਰ ਇੰਦਰਾ ਗਾਂਧੀ ਨੂੰ ਦਰਬਾਰ ਸਾਹਿਬ ਤੇ ਹੱਲਾ ਬੋਲਣ ਲਈ ਮਜਬੂਰ ਕਰਨ ਵਾਲੇ ਭਾਜਪਾਈਆਂ ਨਾਲ 9 ਮਾਸ ਦਾ ਰਿਸ਼ਤਾ ਬਣਾ ਲੈਣਾ, ਆਰਐਸਐਸ ਦੀ ਖੁਸ਼ੀ ਹਾਸਲ ਕਰਨ ਲਈ ਸਿੱਖ ਸਿਧਾਂਤਾਂ, ਮਰਿਆਦਾ ਤੇ ਪਰੰਪਰਾ ਦਾ ਭੋਗ ਪਾ ਦੇਣਾ, ਇਹ ਸਾਰਾ ਕੁਝ ਬਾਦਲ ਕਿਆਂ ਦੇ ਹਿੱਸੇ 'ਚ। ਜਦੋਂ ਬਾਦਲ ਦਲ ਨੇ 1994 ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਤੇ ਬਾਦਲ ਪਰਿਵਾਰ ਦੀ ਜੇਬੀ ਪਾਰਟੀ ਹੀ ਬਣਾ ਦਿੱਤਾ ਸੀ, ਫਿਰ ਹੁਣ ਉਹ ਕਿਹੜੇ ਪੰਥ ਦੀ ਦਹਾਈ ਦੇ ਰਹੇ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿ ਪੰਜਾਬ ਵਿੱਚ ਦਿੱਲੀ ਦੇ ਜਿਹੜੇ ਹਮਲੇ ਹੋ ਰਹੇ ਆ ਸਿੱਖਾਂ ਉੱਤੇ, ਉਹਦਾ ਜਿਹੜਾ ਹੈਗਾ ਵੀ ਬਹੁਤ ਸਾਰੇ ਏਜੰਟ ਜਿਹੜੇ ਨੇ ਸਿੱਖੀ ਦਾ ਭੇਸ ਧਾਰ ਕੇ ਸਿੱਖ ਧਰਮ ਦੀ ਬੋਲਚਾਲ ਤੇ ਪਹਿਰਾਵੇ ਨਾਲ ਮਤਲਬ ਕਿ ਇਹ ਲੋਕ ਗਦਾਰੀ ਕਰ ਰਹੇ ਨੇ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਦਿਨਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜੋ ਸਥਾਪਨਾ ਦਿਹਾੜਾ ਉਹ ਮਨਾਇਆ ਗਿਆ। ਉਸ ਮੌਕੇ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਨੇ, ਉਹਨਾਂ ਨੇ ਬੜੀਆਂ ਕਮਾਲ ਦੀਆਂ ਗੱਲਾਂ ਕੀਤੀਆਂ। ਮਤਲਬ ਬਹੁਤੇ ਲੋਕਾਂ ਨੂੰ ਇਉਂ ਲੱਗਣ ਲੱਗ ਗਿਆ ਵੀ ਇਹ ਤਾਂ ਕੋਈ ਨਵਾਂ ਹੀ ਬੰਦਾ, ਇਹ ਸਰਦਾਰ ਸੁਖਬੀਰ ਸਿੰਘ ਬਾਦਲ ਨਹੀਂ ਹੋ ਸਕਦਾ। ਜਿਸ ਤਰੀਕੇ ਦਾ ਹਿਸਾਬ ਕਿਤਾਬ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਰਿਹਾ, ਉਹਦੇ ਨਾਲ ਬਿਲਕੁਲ ਵੱਖਰੀਆਂ ਗੱਲਾਂ ਉਸ ਦਿਨ ਕੀਤੀਆਂ ਗਈਆਂ ਤੇ ਉਹਦੇ ਵਿੱਚ ਬੜਾ ਗੱਜ ਵੱਜ ਕੇ ਕਿਹਾ ਕਿ ਜੇ ਮੈਂ ਗਲਤ ਹਾਂ ਤਾਂ ਨਿੰਦਾ ਕਰੋ, ਪਰ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਨਾ ਕਰੋ। ਕਹਿੰਦਾ ਮੇਰੇ ਗੁਨਾਹ ਦੀ ਸਜ਼ਾ, ਜਿਹੜਾ ਕਿ ਜੇ ਮੇਰੇ ਤੋਂ ਗੁਨਾਹ ਕੋਈ ਹੋਇਆ ਉਹ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਕੇ ਨਾ ਦਿਓ। ਮੇਰੇ ਗੁਨਾਹਾਂ ਦੀ ਸਜ਼ਾ ਐਸਜੀਪੀਸੀ ਤੇ ਅਕਾਲੀ ਦਲ ਨੂੰ ਨਾ ਦਿਓ। ਇਸ ਤਰੀਕੇ ਦੀ ਗੱਲਬਾਤ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੀਤੀ। ਸਰਦਾਰ ਜਸਪਾਲ ਸਿੰਘ ਹੇਰਾ ਪਹਿਰੇਦਾਰ ਅਖਬਾਰ ਕੱਢਦੇ ਆ, ਉਹਨਾਂ ਨੇ ਇਸ ਮਸਲੇ ਉੱਤੇ ਆਪਦੇ ਜਿਹੜੇ ਵਿਚਾਰ ਦਿੱਤੇ ਆ ਉਹ ਬੜੇ ਧਿਆਨ ਮੰਗਦੇ ਆ। ਉਹਨਾਂ ਨੇ ਕਿਹਾ ਕਿ ਸੁਖਬੀਰ ਜੀ, ਪਹਿਲੀ ਗੱਲ ਤਾਂ ਸਰਦਾਰ ਜਸਪਾਲ ਸਿੰਘ ਹੇਰਾ ਦੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਇਹ ਗੱਲ ਸਾਂਝੀ ਕਰਨੀ ਚਾਹੁੰਦਾ ਸਰੋਤਿਆਂ ਨਾਲ, ਦਰਸ਼ਕਾਂ ਵੀਰਾਂ ਨਾਲ, ਭੈਣਾਂ ਭਰਾਵਾਂ ਨਾਲ, ਕਿ ਜਦੋਂ ਅਸੀਂ ਅਕਾਲੀ ਲੀਡਰਾਂ ਦੇ, ਅਕਾਲੀ ਆਗੂਆਂ ਦੇ ਨਾਂ ਲੈਂਦੇ ਰਹੇ ਹਾਂ ਤਾਂ ਮੂਹਰੇ ਜਥੇਦਾਰ ਜਾਂ ਭਾਈ ਸਾਹਿਬ ਜਾਂ ਕੋਈ ਹੋਰ ਸਤਿਕਾਰਤ ਸ਼ਬਦ ਜਿਹੜਾ ਹੈਗਾ ਉਹ ਲੱਗਦਾ ਰਿਹਾ। ਮਗਰਲੇ ਪਾਸੇ ਉਹਨਾਂ ਦੇ ਪਿੰਡ ਦਾ ਨਾਂ ਜਿਵੇਂ ਜਥੇਦਾਰ ਗੁਰਚਰਨ ਸਿੰਘ ਟੌਹੜਾ, ਇੱਥੋਂ ਤੱਕ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਵੀ ਮੂਹਰੇ ਤੇ ਮਗਰ ਨਾਂ ਜਿਹੜੇ ਆ ਲੱਗਦੇ ਰਹੇ। ਪਰ ਹੁਣ ਬਹੁਤ ਇਹ ਗੱਲ ਦੇ ਉੱਤੇ ਵੀ ਸਾਨੂੰ ਅਜੀਬ ਜਿਹਾ ਲੱਗਦਾ ਵੀ ਸੁਖਬੀਰ ਬਾਦਲ ਹੀ ਕਹਿ ਦਿੰਦੇ ਆ ਮੀਡੀਆ ਵਾਲੇ, ਖਬਰਾਂ ਵਾਲੇ, ਟੈਲੀਵਿਜ਼ਨ ਚੈਨਲਾਂ ਵਾਲੇ, ਜਦੋਂ ਇਹ ਕਹਿੰਦੇ ਆ ਸੁਖਬੀਰ ਬਾਦਲ, ਬੜਾ ਅਜੀਬ ਜਿਹਾ ਲੱਗਦਾ। ਕਿਉਂਕਿ ਅਕਾਲੀ ਦਲ ਦੇ ਆਗੂਆਂ ਦੇ ਨਾਂ ਨਾਲ ਜਥੇਦਾਰ ਜਾਂ ਸਰਦਾਰ ਸਾਹਿਬ ਜਾਂ ਕੁਛ ਹੋਰ ਸਤਿਕਾਰਤ ਸ਼ਬਦ ਹੋਣਾ ਚਾਹੀਦਾ। ਪਰ ਇਸ ਮੌਕੇ ਇਸ ਤਰੀਕੇ ਦੀਆਂ ਹਜ਼ਾਰਾਂ ਹੀ ਨਿੱਕੀਆਂ ਨਿੱਕੀਆਂ ਗੱਲਾਂ ਨੇ ਜਿਹ ਤੋਂ ਸਾਫ਼ ਜ਼ਾਹਿਰ ਆ ਕਿ ਇਹ ਅਕਾਲੀ ਉਹ ਅਕਾਲੀ ਨਹੀਂ ਹੈਗੇ ਜਿਨ੍ਹਾਂ ਨੇ ਪੰਥ ਨੂੰ, ਪੰਜਾਬ ਨੂੰ ਸਮਰਪਿਤ ਹੋ ਕੇ ਕੌਮ ਨੂੰ ਕੁਛ ਦਿੱਤਾ, ਕੁਛ ਇਤਿਹਾਸ ਨੂੰ ਦਿੱਤਾ। ਇਹ ਲੋਕ ਵਿਚਾਰੇ ਕੁਛ ਹੋਰ ਚੀਜ਼। ਖੈਰ, ਜਸਪਾਲ ਸਿੰਘ ਹੇਰਾ ਨੇ ਲਿਖਿਆ, ਸੁਖਬੀਰ ਜੀ ਸ਼੍ਰੋਮਣੀ ਕਮੇਟੀ ਨੂੰ ਸਰਕਾਰ ਤੋਂ ਤਾਂ ਬਚਾ ਲਵਾਂਗੇ ਪਰ ਤੁਹਾਡੇ ਤੋਂ ਕੌਣ ਬਚਾਊ। ਔਰ ਇਹੀ ਉਹ ਗੱਲ ਹੈ ਜਿਹੜੀ ਸਾਡੇ ਸਾਰੇ ਲੋਕਾਂ ਦਾ ਦਰਦ। ਬਾਦਲ ਅਕਾਲੀ ਦਲ ਦੇ ਪ੍ਰਧਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 101ਵੀਂ ਵਰ੍ਹੇਗੰਢ ਮੌਕੇ ਕੌਮ ਅੱਗੇ ਹਾੜਾ ਕੱਢਦਿਆਂ ਆਖਿਆ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਬਚਾ ਦਿਓ।
इसे तरह जथेदार ज्ञानी हरप्रीत सिंह ने भी श्रोमणी कमेटी नूं सरकारी दखल तो बचाउण दी कौम नूं अपील की। सरकारी दखल नाल तां कौम श्रोमणी कमेटी की स्थापना तो लैके टक्कर लैंदी आई है ते हमेशा सरकार नूं धूड़ चटाउंदी आई ते कौम अज भी श्रोमणी कमेटी की रखिया दे समर्थ है। परंतु जिथों तक श्रोमणी कमेटी अते बादल परिवार के कब्जे की गल है, उस तो श्रोमणी कमेटी नूं आजाद कराउण तो कौम हाले तक असमर्थ रही है, जिस कारण बादल ने सारिया उच्च सिख धार्मिक संस्थावां का भोग पा दिता होया। यह गल वखरी है कि कौम हाले सिर्फ बेअदबी मुद्दे ते ही बादल तो हिसाब किताब मंग रही है, पिछला लेखा जोखा नहीं खोल रही। बादल वालों 1984 का साका दरबार साहब लई इंदिरा गांधी नूं सद्दा देना, फिर इंदिरा गांधी नूं दरबार साहब ते हल्ला बोलण लई मजबूर करन वाले भाजपाइयां नाल 9 मास का रिश्ता बना लेना, RSS की खुशी हासिल करन लई सिख सिद्धांतां मर्यादा ते परंपरा का भोग पा देना, यह सारा कुछ बादलकियां दे हिस्से च उसका हिसाब किताब भी हाले बाकी है। बादलकियां ने सिखां दे हर महत्वपूर्ण अते शताब्दी समागमां ते हिंदू तवियां का कब्जा करवाया ते सिखां दे हिरदे बलूंदरे। जदों बादल दल ने 1994 तो बाद श्रोमणी अकाली दल नूं पंजाबी पार्टी ते बादल परिवार की जेबी पार्टी ही बना दिता सी, फिर हुण वो किहड़े पंथ की दहाई दे रहे हैं। ਅਸੀਂ समझते हाँ कि सिख कौम बादल नूं नकार चुकी है, इसलिए उन्होंने हुण पंथ की दहाई देनी शोभा नहीं दिंदी। हुण वो समा लंघ गया जदों सीधे साधे सिखां नूं पंथ के नाम ते गुमराह कर लिया जाता। हुण हर सिख सियाणा हो चुका है, उन्होंने सब पता लग गया कि कौन किन्ना क पंथक। इसलिए पंथ विरोधियों वालों पंथ की दहाई देण वल किसी ने भी कंन नहीं करना, जेही करनी तेही भरनी। इस सच नूं स्वीकार कर ही लेना चाहिए है। मैं इत्थे सरदार सुखबीर सिंह बादल की जिहड़ी स्पीच आ, जिहड़ी तकरीर आ, ਉਹਦੀ भी गल करनी चाहांगा। श्री दरबार साहब ਕੰਪਲੈਕਸ ਵਿੱਚ ਇਤਿਹਾਸਕ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਦਾ ਸੰਪੂਰਨ ਦਾ ਦਿਹਾੜਾ ਜਿਹੜਾ ਉਹ ਮਨਾਇਆ ਗਿਆ ਸੀਗਾ ਤੇ ਉੱਥੇ ਇਹਨਾਂ ਨੇ ਕਿਹਾ ਕਿ ਅਕਾਲੀ ਦਲ ਪੰਜਾਬ ਦੇ ਵਿੱਚ ਇਕਲੌਤੀ ਖੇਤਰੀ ਪਾਰਟੀ ਆ ਜਿੱਥੇ ਕਾਂਗਰਸ ਨੂੰ 10 ਜਨਪਦ ਤੋਂ ਚਲਾਇਆ ਜਾਂਦਾ ਤੇ ਆਪ ਦੀ ਕਮਾਂਡ ਕੇਜਰੀਵਾਲ ਦੇ ਹੱਥ 'ਚ ਆ। पर अकाली दल का जन्म कहते अकाल तख्त साहब ते होया सी ते ये इकलौती पार्टी है जो पंजाबियों की पार्टी होने का मान रखती है। और किड्डी इहदे विच शैतानी आ कि पंजाबियों की पार्टी, बिल्कुल झूठी गल आ। ये सिखां की पार्टी के रूप दे विच उभारी सी, जिन्हें बाकी जिहड़े गैर सिख सी उन्हां दा भरोसा जिहड़ा सी उस वेले दे अकालियां ने जित्तिया सी। और बहुत वड्डी गिणती विच जिहड़ी ओह गल आई सी पंडित मदन मोहन मालवीया वाली कि हरेक हिंदू परिवार का बड़ा मुंडा सिख सजाओ, इहो जिहियां गल्लां भी होईयां। मुसलमानां ते होरनां पंजाब दे लोकां ने भी इहदा साथ सहयोग दिता, पर अकाली दल कदे पंजाबियां दी पार्टी नहीं सी, सिखां दी पार्टी सी। पर बादल दल पूरे ढीठपुणे नाल मकारी नाल इहदी जान बुझ के व्याख्या बदल रहा। अकाल तख्त साहब ते जिहड़ी पार्टी का जन्म होया सी ओह 1994 दे विच इन्हां ने कतल कर दित्ती सी। वो अकाली दल होर सी जिहड़ा कौम नूं ते पंथ नूं समर्पित सी। कसर तां बादल परिवार ने सरदार प्रकाश सिंह बादल दे जदों कमांड हटाई आ पिछले दौर विच उदों ही कोई कसर नहीं सी छड्डी। पर 94 तो बाद तां इन्हां ने पूरी तरह इहनूं पंजाबी पार्टी बनाता, जिहदे विच जिवें यूपी बिहार दीयां होर सियासी पार्टियां सियासत करदियां ने उवें दी इह च गल सी, कोई पंथ वाली तां गल ही नहीं सी। सो जदों इस पार्टी ने आपदा रूप स्वरूप सारा कुछ बदल लिया, फिर अकाल तख्त साहब ते स्थापना हुई इस पार्टी की, यह गल कहण दी तां कोई तुक ही नहीं बनती। अगे उन्होंने कहा कि सरदार सुखबीर सिंह बादल ने कि पंजाब विच दिल्ली दे जिहड़े हमले हो रहे हैं सिखां उत्ते, ਉਹਦਾ ਜਿਹੜਾ ਹੈਗਾ भी बहुत सारे एजेंट ਜਿਹੜੇ ने सिक्खी ਦਾ ਭੇਸ ਧਾਰ के सिख धर्म की बोलचाल ते पहरावे नाल मतलब कि ये लोग गदारी कर रहे ने, ये कर रहे ने। मतलब उन्होंने यह आ कि जेड़े सिख ये कहते आ कि बरगाड़ी च तुसीं गोली चलाई, जेड़े इन्हां नूं कहते आ कि तुसीं सिक्खी का बुरा हाल करता,
ਜਿਹੜੇ ਇਹਨਾਂ ਨੂੰ ਕਹਿੰਦੇ ਆ ਕਿ ਬਾਦਲ ਸਾਹਿਬ ਤੁਸੀਂ ਕਦੇ ਗਾਤਰਾ ਲਾ ਲਿਆ, ਕਦੇ ਪਾ ਲਿਆ, ਤੁਸੀਂ ਕਾਹਦੇ ਅਕਾਲੀ ਹੋ? ਜਿਹੜੇ ਇਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਸਿੱਖ ਧਰਮ, ਸਿੱਖ ਸਿਧਾਂਤ, ਸਿੱਖ ਇਤਿਹਾਸ, ਸਿੱਖ ਵਿਰਸੇ ਦਾ ਬਾਹਮਣੀਕਰਨ ਕੀਤਾ, ਜਿਹੜੇ ਇਹਨਾਂ ਨੂੰ ਘੇਰਦੇ ਆ ਕਿ ਤੁਸੀਂ ਆਰਐਸਐਸ ਦੇ ਏਜੰਡੇ ਤਹਿਤ ਚੱਲਦੇ ਹੋ, ਜਿਹੜੇ ਬਾਦਲ ਕਿਆਂ ਨੂੰ ਘੇਰਦੇ ਆ ਕਿ ਤੁਸੀਂ ਹਿੰਦੂਤਵਾ ਦੇ ਹੱਥ ਟੋਕੇ ਬਣੇ ਹੋਏ ਹੋ, ਉਹਨਾਂ ਸਾਰਿਆਂ ਨੂੰ ਇਹ ਕਹਿੰਦੇ ਆ ਕਿ ਇਹ ਸਿੱਖ ਜਿਹੜੇ ਨੇ, ਇਹ ਚਾਹੇ ਜੀ ਗਾਤਰੇ ਕਿਰਪਾਨਾਂ ਪਾਉਂਦੇ ਆ, ਚਾਹੇ ਨਿਤਨੇਮੀ ਨੇ, ਚਾਹੇ ਪੰਥ ਪ੍ਰਸਤ ਨੇ, ਚਾਹੇ ਇਹ ਕੌਮ ਦੀ ਗੱਲ ਕਰਦੇ ਨੇ, ਪਰ ਇਹ ਗਦਾਰ ਨੇ, ਇਹ ਮਾੜੇ ਨੇ, ਇਹ ਬਾਦਲ ਕਿਆਂ ਦੇ ਨਜ਼ਰ 'ਚ। ਜਿਵੇਂ ਸੰਤ ਭਿੰਡਰਾਂ ਵਾਲਿਆਂ ਨੂੰ ਕਹਿੰਦੇ ਹੁੰਦੇ ਸੀ ਕਿ ਉਹ ਤਾਂ ਕਾਂਗਰਸ ਦਾ ਏਜੰਟ ਆ, ਉਹੋ ਜਿਹੀ ਹਿਸਾਬ ਕਿਤਾਬ ਹੁਣ ਇਹਨਾਂ ਦਾ ਵਾ ਕਿ ਹਰ ਪੰਥਕ ਬੰਦਾ ਜਿਹੜਾ ਕੌਮ ਦੀ ਗੱਲ ਕਰਦਾ ਜੋ ਕਾਂਗਰਸ ਦਾ ਏਜੰਟ ਵਾ। ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨਾਲੋਂ ਮੂਹਰੇ ਹੋ ਕੇ ਗਿਆਨੀ ਹਰਪ੍ਰੀਤ ਸਿੰਘ ਹਰ ਸਿੱਖ ਨੂੰ ਕਾਂਗਰਸ ਦਾ ਏਜੰਟ ਗਰਦਾਨਣ ਤੇ ਲੱਗੇ ਹੋਏ ਨੇ। ਤੇ ਇਹ ਜਿਹੜੇ ਲੋਕ ਨੇ ਇਸ ਵੇਲੇ ਅਕਾਲ ਤਖਤ ਸਾਹਿਬ ਨੂੰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੇ ਅਕਾਲੀ ਦਲ ਨੂੰ ਸਿੱਖ ਜਜ਼ਬਾਤਾਂ ਦੇ ਖਿਲਾਫ ਭਗਤਾਈ ਵੀ ਜਾਂਦੇ ਨੇ ਤੇ ਉੱਪਰੋਂ ਢੀਠਪੁਣਾ ਮਕਾਰੀ ਇਹ ਕਰਦੇ ਨੇ ਕਿ ਅਸੀਂ ਤਾਂ ਜੀ ਪੰਥਕ ਆ, ਜਿਹੜੇ ਸਾਡਾ ਵਿਰੋਧ ਕਰਦੇ ਨੇ ਉਹ ਕਾਂਗਰਸ ਦੇ ਏਜੰਟ ਨੇ। ਤੇ ਇਹੋ ਜਿਹੇ ਕਾਂਗਰਸ ਦੇ ਏਜੰਟ ਮੈਂ ਕਹਿੰਦਾ ਹੈਗਾ ਕਿ ਘਰ ਘਰ ਜੰਮਣ, ਜਿਹੜੇ ਪੰਥ ਨੂੰ, ਕੌਮ ਨੂੰ ਸਮਰਪਿਤ ਹੋਣ। ਉਹ ਕੌਮੀ ਜੁਝਾਰੂ ਜਿਹੜੇ ਪੰਥ ਦੀ ਚੜ੍ਹਦੀ ਕਲਾ ਲਈ ਤੁਹਾਡੇ ਸਾਰਿਆਂ ਦੇ ਸਾਹਮਣੇ ਡਟ ਕੇ ਖੜੇ ਆ, ਬਾਦਲ ਕਿਆਂ ਦੇ ਸਾਹਮਣੇ, ਉਹ ਤਾਂ ਸਾਨੂੰ ਬਹੁਤ ਲੜੀਂਦੇ ਨੇ ਕੌਮ ਨੂੰ ਜੀ। ਤੇ ਅੱਗੇ ਚੱਲ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਕਹਿੰਦਾ ਕਿ ਮੇਰੀ ਆਲੋਚਨਾ ਕਰੋ, ਜੇ ਮੈਂ ਗਲਤ ਆ ਮੇਰੀ ਨਿਖੇਧੀ ਕਰੋ, ਪਰ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਨਾ ਕਰੋ। ਬੜਾ ਕੁਛ ਜਾਣੀ ਕਿ ਜੀ ਉਦੋਂ ਇਹਨੇ ਕਿਹਾ। ਗੱਲ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੌਮ ਦੀ ਸੰਸਥਾ ਤੇ ਕੌਮ ਦੁਖੀ ਆ ਕਿ ਬਾਦਲ ਕਿਆਂ ਨੇ ਇਹਦਾ ਘਾਣ ਕਰਨਾ ਸ਼ੁਰੂ ਕੀਤਾ ਹੋਇਆ। ਗੱਲ ਇਹ ਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ, ਪੰਥ ਦੁਖੀ ਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਘਾਣ ਤੁਸੀਂ ਕਰਨਾ ਸ਼ੁਰੂ ਕੀਤਾ ਹੋਇਆ। ਪੰਥ ਦੁਖੀ ਆ ਕਿ ਅਕਾਲ ਤਖਤ ਸਾਹਿਬ ਦੇ ਫਲਸਫੇ ਨੂੰ, ਅਕਾਲ ਤਖਤ ਸਾਹਿਬ ਦੀ ਸੰਸਥਾ ਨੂੰ, ਹੁਕਮਨਾਮੇ ਦੀ ਸੰਸਥਾ ਨੂੰ, ਜਥੇਦਾਰ ਨੂੰ, ਹਰ ਚੀਜ਼ ਨੂੰ ਜਿਸ ਤਰੀਕੇ ਨਾਲ ਤੁਸੀਂ ਵਰਤਿਆ ਆਪਦੀ ਸਿਆਸਤ ਲਈ, ਕਦੇ ਡੇਰਾ ਸਰਸਾ ਦੇ ਮੁਖੀ ਨੂੰ ਮਾਫੀ, ਕਦੇ ਕੋਈ ਹੋਰ ਚੰਦ ਚਾੜਤਾ, ਉਹ ਇਹ ਜਿਹੜੀਆਂ ਗੱਲਾਂ ਇਹਦੇ ਕਰਕੇ ਅਕਾਲ ਤਖਤ ਦੀ ਸ਼ਾਨ ਰੋਲੀ, ਜਥੇਦਾਰ ਦੀ ਪਦਵੀ ਰੋਲੀ, ਪੰਜ ਸਿੰਘ ਸਾਹਿਬਾਨ ਦੇ ਸੰਕਲਪ ਨੂੰ ਰੋਲਿਆ ਬਾਦਲ ਕਿਆਂ ਨੇ। ਤੇ ਜਿਹੜੇ ਇਸ ਕਰਤੂਤ ਦਾ ਵਿਰੋਧ ਕਰਨ, ਨਜ਼ਰ 'ਚ ਤੁਹਾਡੀ ਚੋਹ ਮਾੜੇ। ਅੱਗੇ ਤੁਸੀਂ ਕਹਿੰਦੇ ਹੁੰਦੇ ਸੀ ਵੀ ਜਿਹੜੇ ਵਿਹਲੜ ਨੇ ਉਹ ਧਰਨਿਆਂ ਤੇ ਆ ਕੇ ਬਹਿ ਜਾਂਦੇ। ਹੁਣ ਨਵਾਂ ਸ਼ਹਿਰ ਜਦੋਂ ਉੱਥੇ ਕਾਬੂ ਆ ਗਏ, ਉੱਥੇ ਤੁਸੀਂ ਸਵਾਲਾਂ ਦੇ ਜਵਾਬ ਵੀ ਦਿੱਤੇ, ਜਿਹਦੇ ਬਾਰੇ ਲੋਕ ਕਹਿੰਦੇ ਆ ਕਿ ਉਹ ਤੁਸੀਂ ਆਪਦੇ ਬੰਦੇ ਖੜੇ ਕੀਤੇ ਹੋਏ ਸੀ। ਖੈਰ, ਅਸੀਂ ਉਸ ਚੱਕਰ 'ਚ ਨਹੀਂ ਪੈਂਦੇ, ਪਰ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਕਿ ਮੈਂ ਜੇਕਰ ਕਮਜ਼ੋਰ ਗਲਤੀ ਕੀਤੀ ਆ, ਮੈਂ ਜੇਕਰ ਕਾਹਦੀ, ਤੁਸੀਂ ਕੋਈ ਗਲਤੀ ਨਹੀਂ ਕੀਤੀ, ਤੁਸੀਂ ਗੁਨਾਹ ਕੀਤੇ ਹੋਏ, ਔਰ ਉਹ ਜਿਹੜਾ ਗੁਨਾਹ, ਜਿਹੜਾ ਪਾਪ ਤੁਸੀਂ ਕਰੀ ਬੈਠੇ ਹੋ, ਉਹਦੇ ਸਾਹਮਣੇ ਦੁਨੀਆ ਦੇ ਵਿੱਚ ਤੁਹਾਡੇ ਲਈ ਕੋਈ ਸਜ਼ਾ ਹੀ ਨਹੀਂ। ਪਰ ਜਿਸ ਤਰੀਕੇ ਦੀਆਂ ਗੱਲਾਂ ਬਾਤਾਂ, ਜਿਸ ਤਰ੍ਹਾਂ ਦੀਆਂ ਇਹ ਜਬਲੀਆਂ ਟਪਲੀਆਂ ਊਲ ਜਲੂਲ ਗੱਲਾਂ ਕਰਕੇ ਡੰਗਸਾਰ ਨੂੰ ਫਿਰਦੇ ਹੋ, ਤੇ ਗਿਆਨੀ ਹਰਪ੍ਰੀਤ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਹੋਰ ਜਿਹੜੇ ਤੁਸੀਂ ਸਮਝਦੇ ਹੋ ਵੀ ਆਹ ਸਾਡੇ ਨੀਲੀਆਂ ਪੱਗਾਂ ਵਾਲੇ ਮੂਹਰੇ ਬਿਠਾਏ ਹੋਏ ਨੇ, ਜਿਹੜੇ ਵੀ ਇਹਨਾਂ ਨਾਲ ਸਾਡਾ ਡੰਗ ਸਰ ਜੂ, ਇਹ ਗੱਲ ਬਣਨੀ ਨਹੀਂ। ਕਿਉਂ ਨਹੀਂ ਬਣਨੀ? ਕਿਉਂਕਿ ਸੱਚ ਅਤੇ ਝੂਠ ਦੋਨੇ ਇਕੱਠੇ ਨਹੀਂ ਚੱਲ ਸਕਦੇ। ਸੱਚ ਨੇ ਸੱਚ ਰਹਿਣਾ ਤੇ ਝੂਠ ਨੇ ਝੂਠ ਰਹਿਣਾ। ਸੱਚ ਇਹ ਆ ਕਿ ਡੇਰਾ ਸਰਸਾ ਦੀ ਤੇ ਸਿੱਖੀ ਦੇ ਸਾਰੇ ਦੁਸ਼ਮਣਾਂ ਦੀ, ਜਿੰਨੇ ਹਿੰਦੂ ਕੱਟੜਪੰਥੀ ਨੇ ਜਾਂ ਆਰਐਸਐਸ ਆ ਜਾਂ ਹੋਰ, ਇਹਨਾਂ ਸਾਰਿਆਂ ਦੀ ਪੁਸ਼ਤ ਪਨਾਹੀ, ਸਰਪ੍ਰਸਤੀ ਤੁਸੀਂ ਆਪਦੇ ਰਾਜ ਭਾਗ ਦੌਰਾਨ ਕੀਤੀ। ਜਿੰਨਾ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਦੁਸ਼ਮਣੀ ਕਾਂਗਰਸ ਨੇ ਨਿਭਾਈ, ਬਿਲਕੁਲ ਉਹੀ ਕੁਛ ਤੁਸੀਂ ਪੰਥ ਨਾਲ ਕੀਤਾ। ਜਿੰਨਾ ਪੰਥਕ ਸੋਚ ਨਾਲ, ਪੰਥਕ ਹਿੱਤਾਂ ਨਾਲ ਧਰੋ ਕਾਂਗਰਸ ਨੇ ਕਮਾਇਆ, ਬਿਲਕੁਲ ਉਵੇਂ ਹੀ ਓਨਾ ਹੀ ਧਰੋ ਬਾਦਲ ਪਰਿਵਾਰ ਨੇ ਕਮਾਇਆ। ਤੇ ਜਦੋਂ ਉਸ ਮੌਕੇ ਤੁਹਾਨੂੰ ਕੋਈ ਪੰਥ ਦਰਦੀ ਤੁਹਾਡੀ ਗਲਤੀ ਨੂੰ, ਤੁਹਾਡੀ ਗੜਬੜ ਨੂੰ ਕਹਿੰਦਾ ਸੀ, ਚੇਤੇ ਆ ਨਾ, ਜਿੱਦਣ ਡੇਰਾ ਸਰਸੇ ਵਾਲਾ ਪੁਆੜਾ ਪਿਆ, ਜਿੱਦਣ ਡੇਰਾ ਸਰਸਾ ਵਾਲਿਆਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੁਰਾ ਕੇ ਪੋਸਟਰ ਲਾਏ, ਤੁਹਾਡੀ ਪੁਲਿਸ ਉਦੋਂ ਉਹਨਾਂ ਸਿਰਮਿਆਂ ਦੇ ਪੋਸਟਰਾਂ ਦੀ ਰਾਖੀ ਕਰਦੀ ਫਿਰਦੀ ਸੀ, ਜਿਹੜੇ ਡੇਰਾ ਸਰਸਾ ਵਾਲੇ ਮੁਖੀ ਦੀ ਫਿਲਮ ਦੇ ਪੋਸਟਰ ਸੀ।
ਤੁਹਾਨੂੰ ਉਹ ਪੋਸਟਰ ਨਹੀਂ ਦਿਖੇ ਜਿਹਦੇ ਵਿੱਚ ਪੂਰੀ ਕੌਮ ਨੂੰ ਲਲਕਾਰਿਆ ਹੋਇਆ ਸੀ ਡੇਰਾ ਸਰਸੇ ਵਾਲੇ ਵੱਲੋਂ, ਤੇ ਤੁਸੀਂ ਹੁਣ ਬੜੇ ਭੋਲੇ ਜਿਹੇ ਬਣ ਕੇ ਕਹਿੰਦੇ ਹੋ ਵੀ ਠੀਕ ਆ ਜੀ, ਬੇਅਦਬੀ ਜ਼ਰੂਰ ਸਾਡੇ ਰਾਜ ਵਿੱਚ ਹੋਈ ਸੀ, ਸਾਡੀ ਗਲਤੀ ਆ ਵੀ ਸਾਤੋਂ ਦੋਸ਼ੀ ਨਹੀਂ ਫੜੇ ਗਏ, ਇਹ ਜੇ ਕੋਈ ਗੁਨਾਹ ਮਾਤਾ ਜੀ ਸਾਨੂੰ ਇਹਦੀ ਸਜ਼ਾ। ਇਹ ਭਾਈ ਇਹ ਸਾਰਾ ਡਰਾਮਾ ਤੁਹਾਡਾ ਕੀਤਾ ਕਤਰਿਆ। ਜਿਹੜੀ ਤੁਹਾਡੇ ਹੀ ਅਕਾਲੀ ਦਲ ਦੀ ਇੱਕ ਲੀਡਰ ਬੀਬੀ ਮੀਮਸਾ ਨੇ ਠੋਕ ਵਜਾ ਕੇ ਕਿਹਾ ਕਿ ਹਰਸ਼ ਧੂਰੀ ਜਿਹੜਾ ਕਿ ਬੇਅਦਬੀ ਕਾਂਡ ਦਾ ਇੱਕ ਭਗੌੜਾ ਹੈ, ਉਹ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਦਿੱਲੀ ਜਾ ਕੇ ਮਿਲਦਾ ਰਿਹਾ। ਤੇ ਜਿੰਨੇ ਬਾਕੀ ਨੇ, ਕੱਲ ਕਲਾ ਨੂੰ ਕੋਈ ਹੋਰ ਵੀ ਅਦਿੱਤਿਆ ਇਨਸਾਨ ਹੀ ਲੱਭ ਰਿਹਾ, ਹੋਰ ਆ ਕਈ ਇਹੋ ਜਿਹੇ ਜਿਹੜੇ ਭਗੌੜੇ ਆ ਡੇਰਾ ਸਰਸਾ ਵਾਲਿਆਂ ਦੇ ਟੋਲੇ ਦੇ ਵਿੱਚੋਂ, ਉਸ ਗਰੋਹ ਦੇ ਵਿੱਚੋਂ। ਉਹਨਾਂ ਚੋਂ ਪਤਾ ਨਹੀਂ ਕਿਹੜਾ ਕਿਹੜਾ ਕਿੱਥੇ ਕਿੱਥੇ ਕਿਸੇ ਅਕਾਲੀ ਲੀਡਰ ਦੇ, ਬਾਦਲ ਦਲ ਦੇ ਲੀਡਰ ਦੇ ਫਾਰਮ ਹਾਊਸ ਤੇ ਲੁਕਿਆ ਹੋਇਆ ਮਿਲ ਜਾਵੇ, ਜਾਂ ਕੋਈ ਬੰਦੇ ਦੀ ਜ਼ਮੀਰ ਜਾਗ ਪਵੇ, ਉਹ ਦੱਸੇ ਕਿ ਇਹਨੂੰ ਤਾਂ ਅਸੀਂ ਸਾਂਭਦੇ ਰਹੇ ਹਾਂ ਫਲਾਣੇ ਜਥੇਦਾਰ ਸਾਹਿਬ ਦੇ ਕਹਿਣ ਦੇ ਉੱਤੇ। ਸੋ ਡੇਰਾ ਸਰਸਾ ਨਾਲ ਮਿਲ ਕੇ, ਬੇਅਦਬੀ ਵਾਲੀ ਧਿਰ ਨਾਲ ਮਿਲ ਕੇ ਤੁਸੀਂ ਸਿੱਖ ਜਜ਼ਬਾਤਾਂ ਨਾਲ ਖਿਲਵਾੜ ਕੀਤਾ, ਇਤਿਹਾਸ ਵਿੱਚ ਸਿੱਖਾਂ ਨੂੰ ਸ਼ਰਮਸ਼ਾਰ ਕਰਤਾ। ਅੱਜ ਤੱਕ ਪੰਜਾਬ ਦੀ ਧਰਤੀ ਉੱਤੇ ਜੋ ਨਹੀਂ ਹੋਇਆ ਸੀ, ਜੋ ਨਹੀਂ ਹੋਣਾ ਚਾਹੀਦਾ ਸੀ, ਉਹ ਬਾਦਲ ਪਰਿਵਾਰ ਦੇ ਕਰਕੇ ਹੋਇਆ। ਜਿਹੜੀ ਉਹਨਾਂ ਦੀ ਜੁਰਤ ਪਈ ਨਾ ਇਹ ਬੇਅਦਬੀ ਕਰਨ ਦੀ, ਬੇਅਦਬੀਆਂ ਕਰਨ ਦੀ, ਇਹ ਤਾਂ ਪਈ ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਤਾਂ ਮਹਿੰਦਰਪਾਲ ਸਿੰਘ ਬਿੱਟੂ ਦੇ ਜਿਗਰੀ ਯਾਰ ਬਣੇ ਹੋਏ ਸੀ। ਜਦੋਂ ਵੀ ਲੰਘਣਾ ਕੋਟਕਪੂਰੇ ਵੱਲ ਨੂੰ, ਉਹਨੂੰ ਜੱਫੀ ਪਾਏ ਬਗੈਰ, ਉਹਦੇ ਨਾਲ ਜਿਹੜਾ ਹੈਗਾ ਪ੍ਰਸ਼ਾਦਾ ਪਾਣੀ ਛਕੇ ਬਗੈਰ ਚੈਨ ਨਹੀਂ ਸੀ ਆਉਂਦੀ। ਸਰਦਾਰ ਸੁਖਬੀਰ ਸਿੰਘ ਬਾਦਲ ਤੇ ਉਹਦੇ ਟੋਲੇ ਨੇ ਡੇਰਾ ਸਰਸਾ ਦੀਆਂ ਵੋਟਾਂ ਲੈਣ ਲਈ ਪੰਥ ਦੀ ਪਿੱਠ 'ਚ ਛੁਰਾ ਮਾਰਿਆ, ਤੇ ਹੁਣ ਬੜੇ ਭੋਲੇ ਜਿਹੇ ਬਣ ਕੇ ਨਾਲ ਗਿਆਨੀ ਹਰਪ੍ਰੀਤ ਸਿੰਘ ਲੱਗਿਆ ਹੋਇਆ ਜੀ, ਕਹਿੰਦਾ ਜਿਹੜੇ ਵਿਰੋਧ ਕਰਦੇ ਆ ਕਾਂਗਰਸ ਦੇ ਏਜੰਟ। ਇਹ ਸਾਰਾ ਕੁਝ ਜਦੋਂ ਹੋ ਰਿਹਾ ਸੀ, ਉਦੋਂ ਬੜੇ ਲੋਕਾਂ ਨੇ ਸ਼੍ਰੋਮਣੀ ਕਮੇਟੀ ਤੋਂ ਜਾਂ ਹੋਰ ਅਹੁਦਿਆਂ ਤੋਂ ਅਸਤੀਫੇ ਦਿੱਤੇ। ਉਹ ਵਾਰਨਿੰਗ ਸੀ, ਉਹ ਸੁਣ ਲੈਂਦੇ, ਪਰ ਨਹੀਂ, ਤੁਸੀਂ ਤਾਂ ਉਹਨਾਂ ਬੁੱਚੜ ਪੁਲਸੀਆਂ ਖਿਲਾਫ ਕਾਰਵਾਈ ਕਰਨ ਤੋਂ ਵੀ ਭੱਜ ਗਏ ਜਿਨ੍ਹਾਂ ਨੇ ਸਿੱਖਾਂ ਤੇ ਜ਼ੁਲਮ ਕੀਤਾ ਸੀ। ਜੇ ਕਿਤੇ ਮਾੜਾ ਮੋਟਾ ਤੁਸੀਂ ਸੱਚੇ ਹੁੰਦੇ ਨਾ, ਪਹਿਲੀ ਗੱਲ ਤਾਂ ਜਿੱਦਾਂ ਐਸਟ ਦੇ ਚੁਰਾਏ ਜਾਣ ਦੀ ਖਬਰ 1 ਜੂਨ 2015 ਨੂੰ ਆਈ ਹੈ, 2 ਨੂੰ 3 ਨੂੰ 4 ਨੂੰ ਆ ਕੇ ਬਹਿ ਜਾਂਦੇ, 15 ਜੂਨ ਅਕਤੂਬਰ 'ਚ ਆ ਕੇ ਉਹ ਕੰਮ ਹੋਇਆ ਜਦੋਂ ਜਿਹੜਾ ਸਾਰਾ ਮਾੜਾ ਵਾਪਰਿਆ, ਜਦੋਂ ਅੰਗ ਖਿਲਾਰੇ ਆ। ਤੁਸੀਂ ਉਸ 2-2.5 ਮਹੀਨੇ ਦੇ ਵਿੱਚ ਕੋਈ ਕਿਸੇ ਕਿਸਮ ਦੀ ਗੱਲ ਕੀਤੀ? ਕਿੱਥੇ ਸੀ ਅਕਾਲੀ ਸਰਕਾਰ? ਕੋਈ ਉਸ ਇਲਾਕੇ ਦਾ ਅਕਾਲੀ ਲੀਡਰ ਮਰ ਗਏ ਸੀ ਸਾਰੇ? ਤੁਹਾਡਾ ਇਸ਼ਟ ਹੈ ਸਿੱਖ ਕੌਮ ਦਾ, ਉਹਦੇ ਉੱਤੇ ਕਿੱਡਾ ਵੱਡਾ ਭਰੋਸਾ ਹੈ, ਸਤਿਕਾਰ ਹੈ, ਔਰ ਇਸ ਧਰਤੀ ਉੱਤੇ ਕਦੇ ਅਸੀਂ ਕਿਸੇ ਹੋਰ ਧਰਮ ਦੇ ਗ੍ਰੰਥ ਦੀ ਵੀ ਬੇਅਦਬੀ ਨਾ ਸਹਾਰ ਸਕੀਏ। ਪਰ ਤੁਹਾਡੇ ਰਾਜ ਦੇ ਵਿੱਚ ਸ਼ਰੇਆਮ ਡੇਰਾ ਸਰਸਾ ਵਾਲੇ, ਜਿਨ੍ਹਾਂ ਨਾਲ ਤੁਹਾਡੀ ਇੰਨੀ ਗੂੜੀ ਯਾਰੀ ਹੈ, ਤੇ ਉਸ ਯਾਰੀ ਨੂੰ ਤੁਸੀਂ ਕਹਿੰਦੇ ਹੋ ਵੀ ਉਹ ਹੁਣ ਦੁਨੀਆ ਭੁੱਲ ਜਾਵੇਗੀ। ਬਿਲਕੁਲ ਨਹੀਂ, ਤੁਸੀਂ ਤਾਂ ਅੱਜ ਵੀ ਟਿਕਟਾਂ ਦਿੰਦੇ ਫਿਰਦੇ ਹੋ ਡੇਰਾ ਸਰਸੇ ਵਾਲਿਆਂ ਨੂੰ। ਉਹ ਡੇਰਾ ਸਰਸੇ ਵਾਲਿਆਂ ਦੇ ਹੁਕਮਨਾਮਾ ਜਿਹੜਾ ਖਿਲਾਫ ਜਾਰੀ ਹੋਇਆ ਸੀ, ਉਹਦੇ ਬਾਰੇ ਵੀ ਗਿਆਨੀ ਗੁਰਮੁਖ ਸਿੰਘ ਨੇ, ਅੱਜ ਠੀਕ ਆ ਕਿ ਉਹਨੂੰ ਤੁਸੀਂ ਫੇਰ ਕਾਬੂ ਕਰ ਲਿਆ, ਪਰ ਉਹਨੇ ਸਾਰੀ ਗੱਲ ਉਦੋਂ ਨੰਗੀ ਚਿੱਟੀ ਕਰਤੀ ਕਿ ਕਿਵੇਂ ਬਾਂਹ ਮਰੋੜ ਕੇ ਕਿਹਾ ਕਿ ਹੁਕਮਨਾਮਾ ਉਹ ਵਾਪਸ ਕਰਨਾ। ਫਿਰ ਉਸ ਹੁਕਮਨਾਮੇ ਨੂੰ ਜਸਟੀਫਾਈ ਕਰਨ ਲਈ ਗੁਰੂ ਦੀ ਗੋਲਕ ਦਾ ਜਿਹੜਾ 1 ਕਰੋੜ ਦੇ ਲਾਗੇ ਰੁਪਈਆ ਜਿਹੜਾ ਹੈਗਾ ਉਹ ਤੁਸੀਂ ਖਰਚ ਦਿੱਤਾ। ਇਹ ਸਾਰੇ ਗੁਨਾਹ ਜਿਹੜਾ, ਇਸ ਪਾਪ ਨੂੰ, ਇਸ ਕੁਫਰ ਨੂੰ ਕਹਿੰਦੇ ਜੀ ਅਸੀਂ ਮਾਫੀ ਮੰਗਤਾ ਲਈ, ਫੇਰ ਕੀ ਹੋ ਗਿਆ ਜੀ, ਅਸੀਂ ਉੱਥੇ ਜੀ ਜਿਹੜਾ ਸੀਗਾ ਭਾਂਡੇ ਵੀ ਮਾਂਜੇ ਸੀ, ਅਸੀਂ ਜੋੜੇ ਵੀ ਸਾਫ਼ ਕੀਤੇ ਸੀ। ਐਦਾਂ ਨਹੀਂ, ਤੁਸੀਂ ਤਾਂ ਇਸ ਗੱਲ ਵਿੱਚ ਵੀ ਕੌਮ ਦੀ ਹੇਠੀ ਕੀਤੀ ਹੈ। ਜੇ ਕਿਤੇ ਤੁਸੀਂ ਉਸ ਮੌਕੇ ਵੀ ਸਿੱਧੇ ਅਕਾਲ ਤਖਤ ਸਾਹਿਬ ਦੇ ਸਨਮੁਖ ਪੇਸ਼ ਹੁੰਦੇ, ਜਿਵੇਂ ਭਨਿਆਰੇ ਵਾਲੇ ਦੇ ਰੌਲੇ 'ਚ ਪੇਸ਼ ਹੋਏ ਸੀ, ਜਦੋਂ ਭਨਿਆਰੇ ਵਾਲੇ ਦਾ ਮਸਲਾ ਹੋਇਆ, ਉਦੋਂ ਬੜੀ ਵੱਡੀ ਗਿਣਤੀ ਵਿੱਚ ਅਕਾਲੀ ਲੀਡਰਾਂ ਨੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਗਲਤੀ ਮਾਫੀ ਮੰਗੀ ਸੀ। ਜਦੋਂ ਐਤਕੀ ਡਰਾਮਾ ਕੀਤਾ, ਫਿਰ ਜਦੋਂ 2007 ਵਾਲੀ ਜਿਹੜੀ ਇਲੈਕਸ਼ਨ ਹੋਈ ਆ 2017 ਵਾਲੀ, ਉਦੋਂ ਗਿਆਨੀ ਗੁਰਬਚਨ ਸਿੰਘ ਕਲਪਦਾ ਫਿਰਦਾ ਸੀ ਕਿ ਮੇਰੀ ਮਾੜੀ ਮੋਟੀ ਤਾਂ ਰੱਖ ਲਓ, ਨਾ ਜਾਇਓ ਬਾਦਲ ਕਿਉਂ ਡੇਰਾ ਸਰਸਾ ਵਾਲਿਆਂ ਕੋਲ। ਪਰ ਤੁਸੀਂ 35-40 ਉੱਥੇ ਲੀਡਰ ਭੇਜਤੇ ਜਿਨ੍ਹਾਂ ਨੇ ਵਾਅਦਾ ਕੀਤਾ ਕਿ ਜੇਕਰ ਸਾਡੀ ਸਰਕਾਰ ਪੰਜਾਬ 'ਚ ਬਣ ਗਈ, ਅਸੀਂ ਪੰਜਾਬ ਦੇ ਵਿੱਚ ਡੇਰਾ ਸਰਸਾ ਵਾਲਿਆਂ ਦੇ ਪ੍ਰੋਗਰਾਮ ਕਰਾਵਾਂਗੇ, ਡੇਰਾ ਮੁਖੀ ਪੰਜਾਬ 'ਚ ਸਲਾਬਤਪੁਰੇ ਡੇਰੇ ਪ੍ਰੋਗਰਾਮ ਕਰੂਗਾ। ਉਹ ਕੁਦਰਤੋਂ ਰੱਬ ਨੇ ਪੱਤ ਰੱਖ ਲਏ ਤੇ ਉਹ ਨਹੀਂ ਸਰਕਾਰ ਬਣੀ, ਨਹੀਂ ਤਾਂ ਅਕਾਲੀ ਦਲ ਦੇ ਗੋਲੀਆਂ ਦਾ ਨਿਸ਼ਾਨਾ ਪੰਥ ਬਣਨਾ ਸੀ, ਕਿਉਂਕਿ ਤੁਸੀਂ ਡੇਰਾ ਸਰਸਾ ਦੇ ਮੁਖੀ ਦੇ ਪ੍ਰੋਗਰਾਮ ਕਰਾਉਣੇ ਸੀ, ਪੰਥ ਨੇ ਰੋਕਣਾ ਸੀ, ਫਿਰ ਸਾਡੀਆਂ ਲਾਸ਼ਾਂ ਡਿੱਗਣੀਆਂ ਸੀ। ਸ਼ੁਕਰ ਆ
पंजाब बच गया, पंथ बच गया, मामा दे पुत बच गए, नहीं तो सुखबीर सिंह बादल ने आपदे मुख मंत्री की कुर्सी लैण दे लई सिखां दीआं लाशां दे ढेर लाउणे सी। सो ये गल जिहड़ी आ ये कोई लुकी छिपी नहीं, ये कोई नवीं गल नहीं, ये जग जाहिर गल आ कि तुसीं बादल क्यों पंथ नूं पंजाब नूं धोखा दिता। फिर जिदण उस कांड दे उत्ते ਗਿਆਨੀ ਗੁਰਬਚਨ ਸਿੰਘ ने सद्दिया, उदों आके चाहे वो झूठा सी चाहे सच्चा सी, क्योंकि पहले ही मिथਿਆ ਸੀ भांडे मांज लांगे, पर एक बारी ਤਾਂ ਅਸੀਂ ਬਾਦਲ ਕਿਆਂ ने सोचा है ਅਸੀਂ ਵੀ ਡੇਰਾ सरसा ਵਾਲਿਆਂ ਨਾਲ ਗੰਢ ਧੁੱਪ ਕਰਾਂਗੇ। इलैक्शन तो बाद भांडे ਅਤੇ ਜਿਹੜੇ ਸੀ ਉਹ ਗਲੀਆਂ 'ਚ सफाई भी की, सारा कुछ होया। चलो पर जे बाकी सारे ड्रामे कर सकते, एक ड्रामा होर कर लेंदे, है तो सारा ड्रामा ही आ, ये भी एक ड्रामा कर लेंदे, दोने प्यो पुत फड़ के बाकी सारी जेडे अकाली मिनिस्ट्री सी वो सारे दे सारे इकट्ठे होके पहुंचदे। ਗਿਆਨੀ हरप्रीत सिंह घर दी मुर्गी वांगू तां हैगा, ਉਹਨੂੰ ਕਹਿ ਦਿੰਦੇ ਵੀ ਸਾਨੂੰ ਭਾਈ ਆਹ ਕੁਝ ਕਹਿ ਦੀ, ਉਹ ਕਹਿ ਦਿੰਦਾ ਤਾਂ ਇਤਿਹਾਸ ਵਿੱਚ ਘੱਟੋ ਘੱਟ ਮੂੰਹ ਦਿਖਾਉਣ ਜੋਗੇ ਰਹਿ ਜਾਂਦੇ ਕਿ ਜੇਕਰ ਸਾਤੋਂ ਗਲਤੀ ਹੋਈ ਸੀ ਤਾਂ ਅਸੀਂ ਭਾਈ ਅਕਾਲ ਤਖਤ ਤੋਂ ਤਨਖਾਹ ਲਾ ਕੇ ਸੁਰਖਰੂ ਹੋ ਗਏ। ਇਸ ਪੰਥ ਨੇ बड़े 1984 के माहौल में बड़ा कुछ देखा सी, ते बड़ी बार एक बारी सरदार सरजीत सिंह बरनाला सी, उन्होंने भी तख्त साहब ते पेश होना पिया सी, ते उहदे गल च तख्ती भी लिख के पाई सी, खंभे नाल नरड़िया भी सी, ते उहने आपदी गलती जो मान ली उदों बाद पंथ ने उन्होंने कहा नहीं कदे कि तू आ कीता सी। वो इतिहास में तां रहेगा, ये भी रहेगा कि उन्हें गलती की सी, फौज पुलिस भेजती सी अंदर, ते ये भी रहेगा कि उन्हें माफी मंग ली सी, उन्हें आपकी गलती की तनख्वाह भुगत ली सी। पर बादल के कल्ले प्यो पुत इहो जे रांझे टकरे आ कौम नूं, ये कहंदे जी असीं तां पंथ दीआं जड़ां भी पट्टांगे ते सिख संस्था दा अकाल तख्त दी तौहीन भी करांगे, सिख जज्बातां दे खिलाफ भी डटांगे। तो इन्हां ने बिल्कुल बेखौफ होके पंथ दी ताकत नूं, कौम दी ताकत नूं पिच जाणदिआं होए, गौर इतिहास नूं, सिख इतिहास नूं कलंकित करदिआं होए क्या कि ਅਸੀਂ ਆਪੇ ਤਾਂ ਭਾਂਡੇ ਭੁੰਡੇ ਮਾਂਜ ਲਾਂਗੇ, ਅਸੀਂ ਆਪੇ ਤਾਂ ਆਪਦੀ ਮਰਜ਼ੀ ਨਾਲ ਚਾਹੇ ਇੱਥੇ ਜੂੜੇ ਵੀ ਸਾਫ਼ ਕਰ ਲਈਏ, ਪਰ ਅਸੀਂ ਅਕਾਲ ਤਖਤ ਸਾਹਿਬ ਤੋਂ ਤਨਖਾਹ ਨਹੀਂ ਲਵਾਉਣੀ। ਤੇ ਹੁਣ ਉਸ ਡਰਾਮੇ ਜਿਹੀ ਦੀ ਗੱਲ ਕਰਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼ਰਮ ਨਹੀਂ ਆਉਂਦੀ ਹੈਗੀ, ਉੱਥੇ ਖੜ ਕੇ ਸ਼ਰੇਆਮ ਉਹਨੂੰ ਕਹਿਣਾ ਚਾਹੀਦਾ ਸੀ ਕਿ ਅਕਾਲ ਤਖਤ ਸਾਹਿਬ ਤੋਂ ਇਹਨਾਂ ਨੂੰ ਕੋਈ ਤਨਖਾਹ ਨਹੀਂ ਲਾਈ ਗਈ, ਨਾ ਇਹ ਪੇਸ਼ ਹੋਏ ਨੇ, ਇਹਨਾਂ ਨੇ ਆਪ ਦੇ ਤੌਰ ਤੇ ਜੋ ਕੀਤਾ, ਜੇ ਉਹ ਸੰਗਤ ਉਹਦੇ ਬਾਰੇ ਕੋਈ ਗੱਲ ਕਰਨਾ ਚਾਹੁੰਦੀ ਆ ਜਾਂ ਇਹ ਕਰਨਾ ਚਾਹੁੰਦੇ ਆ, ਉਹ ਚ ਅਕਾਲ ਤਖਤ ਬਾਹਰ ਆ। पर एक तरीके नाल इस झूठ नूं सच बनाउण दा यतन कर रहे ने कि देखो जी असीं तां गलती भी मान ली, असीं तां जी भांडे भी मांजे, असीं तां जी सेवा लवा ली सी, कोई तनख्वाह नहीं लगी, कुछ नहीं होया। हुण जिथे इस तरीके नाल इह सिख इतिहास नूं, सिख जिहड़ी साडी रवायत आ भी जदों कोई गुनाह पाप गलती हो जांदी आ अकाल तख्त साहिब तों तनख्वाह लवाई जांदी आ, इह ओहदा भी एक तरीके नाल मजाक बना रहे ते भालदे आ पंथ तों, कौम तों गारंटियां कि ਅਸੀਂ ਇਸ ਤਰ੍ਹਾਂ ਇਮੋਸ਼ਨਲ ਜੇ ਕਰ ਲਾਂਗੇ ਕਿ ਜਿਹੜੇ ਬੋਲਣਗੇ ਉਹਨਾਂ ਨੂੰ ਕਵਾਂਗੇ ਇਹ ਕਾਂਗਰਸ ਦੇ ਏਜੰਟ ਨੇ, ਤੇ ਬਾਕੀਆਂ ਨੂੰ ਇਸ ਤਰੀਕੇ ਨਾਲ ਇਮੋਸ਼ਨਲੀ ਬਲੈਕਮੇਲ ਕਰਕੇ ਡਰਾ ਧਮਕਾ ਕੇ ਉਹਨਾਂ ਨੂੰ ਕਵਾਂਗੇ ਕਿ ਇਹ ਤਾਂ ਜੀ ਸ਼੍ਰੋਮਣੀ ਕਮੇਟੀ ਟੁੱਟ ਜਾਣੀ ਆ, ਇਹ ਤਾਂ ਜੀ ਅਕਾਲੀ ਦਲ ਖਤਮ ਹੋ ਜਾਣਾ। ਇਹੋ ਜਿਹਾ ਅਕਾਲੀ ਦਲ ਜਿਹੜਾ ਬਾਦਲ ਦਲ ਅਸਲ ਵਿੱਚ ਉਹ ਤੋਂ ਪੰਥ ਨੇ ਲੈਣਾ ਕੀ ਆ ਜਿਹੜਾ ਕਾਂਗਰਸ ਨਾਲੋਂ ਵੀ ਗਰਕਿਆ ਹੋਇਆ। ਕਾਂਗਰਸ ਨਾਲੋਂ ਕਿਵੇਂ ਗਰਕਿਆ ਹੋਇਆ? ਪੰਜਾਬੀ ਸੂਬੇ ਦੀ ਲੜਾਈ जिस पंथ ने अकाली दल ने लड़ी सी वो ये अकाली दल नहीं सीगा जिहड़ा सुखबीर बादल हुणी लई फिरदे। तो जिहड़े अकालियां ने पंजाबी बोली नूं, पंजाब दे सिख सभ्याचार नूं बचाउण लई, पंजाब दे लोकां दे हितां दी राखी लई ये जंग लड़ी सी, उस जंग दे विच सानूं जे हराया तां वो अकाली दल नहीं हराया, इन्हां बादल क्या नहीं हराया। इन्हां कोले बार-बार राजगद्दियां आईयां, ਇਹਨਾਂ ਨੇ ਕਦੇ ਉਹੋ ਜਿਹੇ ਫੈਸਲੇ ਨਹੀਂ ਕੀਤੇ ਜਿਨ੍ਹਾਂ ਫੈਸਲਿਆਂ ਦੇ ਨਾਲ ਪੰਜਾਬੀ ਸੂਬੇ ਨੂੰ ਬਣਾਉਣ ਦੀ ਭਾਵਨਾ ਜਿਹੜੀ ਆ ਹੋਰ ਮਜ਼ਬੂਤ ਹੋ, ਪੰਜਾਬੀ ਸੂਬੇ ਨੂੰ ਮਜ਼ਬੂਤੀ ਮਿਲੇ, ਉਸ ਭਾਵਨਾ ਨੂੰ ਮਜ਼ਬੂਤੀ ਮਿਲੇ। ਇਹਨਾਂ ਨੇ ਉਲਟਾ ਪੁੱਠੇ ਚੱਜ ਕੀਤੇ, ਜਿਵੇਂ ਆਹ ਹੁਣ ਐਲਾਨ ਕਰਦਾ ਫਿਰਦਾ ਸੁਖਬੀਰ ਸਿੰਘ ਬਾਦਲ, ਕਹਿੰਦਾ ਜੀ ਅਸੀਂ यूपी बिहार ਦੇ ਲੋਕਾਂ ਲਈ ਆਹ ਕਰ ਦਿਆਂਗੇ, ਉਹ ਕਰ ਦਿਆਂਗੇ, ਉਹਨਾਂ ਨੂੰ ਕੈਬਨਿਟ ਮੰਤਰੀ ਬਣਾ ਦਿਆਂਗੇ, ਇੱਥੇ ਪੰਜਾਬ 'ਚ ਮੌਜਾਂ ਕਰਾਵਾਂਗੇ। ਹੁਣ ਪੰਜਾਬ ਦੇ ਤਾਂ ਨੌਜਵਾਨਾਂ ਨੂੰ ਕਹਿੰਦਾ ਚੱਕੋ ਪੈਸੇ, ਆਈਲੈਟਸ ਕਰੋ ਤੇ ਬਾਹਰ ਨੂੰ ਭੱਜ ਜਾਓ, ਤੇ यूपी ਬਿਹਾਰ ਦੇ ਲੋਕਾਂ ਨੂੰ ਇੱਥੇ ਲਿਆ ਕੇ ਵਸਾ ਰਿਹਾ, ਤੇ ਪੰਜਾਬ ਦੀ ਧਰਤੀ ਤੇ ਹਿੰਦੀ ਦਾ ਤੇ ਹਿੰਦੂਆਂ ਦਾ ਬੋਲਬਾਲਾ ਕਰ ਰਿਹਾ। ਇੱਕ ਪਾਸੇ ਕਾਂਗਰਸ ਪਾਰਟੀ ਹੈ ਜਿਹੜੀ ਇਹਨਾਂ ਦਿਨਾਂ ਦੇ ਵਿੱਚ ਕਹਿੰਦੀ ਆ ਕਿ ਅਸੀਂ 75% ਪੰਜਾਬ ਦੇ ਮੂਲ ਵਾਸੀਆਂ ਲਈ ਰਾਖਵਾਂਕਰਨ ਕਰਾਂਗੇ,
पंजाब के असल वासियों नूं रोजगार मिलना चाहिए। ये काम तो अकाली दल का सी। ते ये कहंदे असीं पंजाब दे विच दूजे सूबिਆਂ ਦੇ ਲੋਕਾਂ ਨੂੰ ਇੱਥੇ ਉਹਨਾਂ ਦੇ ਲਈ ਅਧਿਕਾਰ, ਉਹਨਾਂ ਦੇ ਰਾਸ਼ਨ ਕਾਰਡ, ਉਹਨਾਂ ਦੀ ਰਿਹਾਇਸ਼ ਦੇ ਇੰਤਜ਼ਾਮ ਕਰਾਂਗੇ, ਉਹਨਾਂ ਨੂੰ ਵੱਧ ਤੋਂ ਵੱਧ ਲਿਆਵਾਂਗੇ। ਇੱਕ ਪਾਸੇ ਪੰਜਾਬੀ ਬੋਲੀ ਦੇ ਹੱਕ ਵਿੱਚ ਬੜੇ ਸਖਤ ਫੈਸਲੇ ਲੈ ਰਹੀ ਆ ਮੌਜੂਦਾ ਕਾਂਗਰਸ ਸਰਕਾਰ, ਤੇ ਇਹ ਕੰਮ ਤਾਂ ਕਰਨਾ ਸੀ ਬਾਦਲ ਕਿਆਂ ਨੇ। ਇਹਨਾਂ ਨੇ ਕੀ ਕੀਤਾ? ਇਹਨਾਂ ਦੇ ਰਾਜ ਵਿੱਚ ਤੋਤਾ ਸਿੰਘ ਹੋਣਾ ਨੇ ਜਾਂ ਹੋਰ ਸਾਰਿਆਂ ਨੇ ਅੰਗਰੇਜ਼ੀ ਲਾਗੂ ਕਰਤੀ। अंग्रेजी तो जी लागू करती पर हिंदी हिंदू हिंदुस्तान वाले जोड़े झंडे आ वो चक के पंजाब का हिंदीकरण भी किया। इन्होंने पंजाब दे विच हिंदू सभ्याचार नूं बुलंद करने का ठेका लिया बादल किया ने। पर जिहड़ा कुछ कांग्रेस कर रही है, जेकर 70% या 75% पंजाब दे विच नौकरियां दा रिजर्वेशन राखवांकरण पंजाबियां दा हो गया, ते अपने आप दूजे घटणगे जिहड़े हिंदी बोलण वाले आ, ਜਿਹੜੇ ਹਿੰਦੂ ਧਰਮ ਵਾਲੇ ਆ, ਜਿਹੜੇ ਹਿੰਦੂ ਇਜ਼ਮ ਲਿਆ ਰਹੇ ਨੇ। ਦੂਜੇ ਪਾਸੇ ਜੇਕਰ ਪੰਜਾਬ ਦੇ ਵਿੱਚ ਪੰਜਾਬੀ ਬੋਲੀ ਇਸ ਤਰੀਕੇ ਨਾਲ ਲਾਗੂ ਹੋ ਗਈ ਤਾਂ ਹਿੰਦੀ ਘਟੂਗੀ, ਹਿੰਦੂ ਘਟੂਗਾ। ਹੁਣ ਕਾਂਗਰਸ ਦਾ ਤਾਂ ਏਜੰਡਾ ਹੋ ਗਿਆ ਪੰਥ ਦੇ ਹਿੱਤ ਵਿੱਚ, ਤੇ ਜਿਹੜਾ ਬਾਦਲ ਕਿਆਂ ਦਾ ਏਜੰਡਾ ਉਹ ਕਿੱਧਰ ਨੂੰ ਜਾਂਦਾ? ਉਹ ਕਹਿੰਦੇ ਜੇ ਅਸੀਂ ਯੂਪੀ ਬਿਹਾਰ ਨੂੰ ਲਿਆ ਕੇ ਇੱਥੇ ਫਸਾਉਣਾ। ਕਹਿੰਦਾ ਹੁੰਦਾ ਸੀ ਪੰਜਾਬ ਨੂੰ ਕੈਨੇਡਾ ਕੈਲੀਫੋਰਨੀਆ ਬਣਾ ਦਿਆਂਗੇ। कैलीफोर्निया बन रहा, पंजाब तो बना रहे हो यूपी बिहार। पंजाब के हितों को सट मारन का ठेका तो कांग्रेस कोल हुंदा सी, हुण बादल क्या ने लिया होया। सो कांग्रेस ने घट नहीं की, कांग्रेस ने बहुत जुल्म किया, साडा सत्यानाश कांग्रेस ने भी कर किया, बीजेपी ने भी किया। पर सब तो खतरनाक जिहड़ा बुक्कड़ दा सप हुंदा वो बन के बह गया बादल। ते हुण दहाइयां दिंदे फिरदे आ कि जी जे कोई साडी गलती आ, मैं जेल रहा, जेलों के जिहड़ा रेप करके आए होंदे ना निक्की बच्ची नाल, वो भी आपदे आप नूं जस्टिफाई करन बह जाणगे, वो भी बड़ियां दलीलां देणगे। कई जिहड़े भोले बंदे हुंदे आ उन्हां नूं लगण लग जांदा भी इहदी तां गलती होई कोई नहीं, पर गलती उन्हां दी हुंदी आ, गुनाह उन्हां दा हुंदा, उहदी उन्हां नूं कानून सज़ा भी दिंदा, उन्हां नूं इखलाकी तौर दे उत्ते भी उन्हां दे सामणे लोक उन्हां नूं माड़ा बोलदे। बिल्कुल सरदार सुखबीर सिंह बादल आपकी सारी करतूत नूं जस्टिफाई कर सकदा, पंथ की पिठ च छुरा मारन नूं जस्टिफाई कर सकदा, कोई उहनूं रोक नहीं सकदा। क्योंकि जदों बंदा घोड़े ते सवार हुंदा जिहनूं मर्जी थल्ले लै लवे, माइक हत्थ च फड़ लो, पंजाब दे सीएम रहे ने, आम बंदा मूहरे बोलदा नहीं, अगला कहंदा छड्डो परा की इहदे नाल करना। तो इस तरीके नाल तां तुसीं भाई जंग जित्ती होई आ, कल्ले शाह सवार हो। पर हकीकत इह आ कि पंजाब के इतिहास विच, सिख इतिहास विच तुहाडा नाम जिस तरीके नाल आउणा वो तुसीं आप लिखिआ। तुहानूं किसी ने कहा नहीं सीगा भी पंथ के दुश्मनों का साथ दिओ, तुहानूं किसी ने कहा नहीं सीगा कि पंथ के हितों के उल्ट भुगतो, तुहानूं किसी ने बाह मरोड़ के गन पॉइंट से नहीं सी कहा हैगा कि हिंदूत्व का झंडा चक्की फिरदी RSS के हथ चुक के बनो। तुहानूं किसी ने कहा नहीं सी कि खालसे का 300 साला मनाउणा ते उत्थे बाहमणवाद फैलाओ। तुसीं आ जिहड़े गुरबाणी का धर्म, साडे धर्म का बाहमणीकरण कीता कराया, आ जिहड़े हुण तुसीं आपदे जथेदार लाए ने, ये सारे की कहंदे ने? ये सारे कुछ वो करदे ने, वो कहंदे ने जो दिल्ली नूं चाहिए। तुसीं पंथ दी कौम दी गल करन वाले गुरसिखां नूं कांग्रेस दे एजेंट दसदे हो, ते इहदे बदले चाहुंदे हो कि डरा धमका के लोकां नूं चुप करा लोगे। ये गल संत भिंडरां वालिआं नूं भी कही जांदी रही, सिख जुझारूआं नूं भी कही जांदी रही, होर बड़ियां नूं कही, जथेदार टौड़ा नूं नहीं सी बख्शिया। जथेदार गुरचरण सिंह टौड़ा बेशक बादल किआं दा संगी साथी भी रहा, उहनूं भी कांग्रेस दा एजेंट जिहड़ा सीगा ओह कहंदे रहे। तो सरदार सुखबीर सिंह बादल जी, तुहाडी सियासत बहुत तुसीं शातिर हो, बड़े तुसीं चालबाज हो, बड़े तुहानूं गल्लां आउंदियां ने, तुसीं बड़ियां वड्डियां फड़ां मार सकदे हो, तुसीं सामणे खड़े बंदे नूं झूठा ते आपदे आप नूं सच्चा सिद्ध कर सकदे हो। पर इन्हां गल्लां दे नाल मसले हल नहीं होने, मसले तो गुरु की शरण लैण ना होने। जदों सप खुड च वड़दा तां सीधा होके वड़दा, सीधा होके गुरु की पंथ की जिहड़ी आ ईन मन के, उदों बाद तुहाडा टब्बर होवे सिख सियासत विचों पासे, फिर हो सकदा है कुछ बच जावे। नहीं तां जिहड़ा तुसीं कहंदे हो श्रोमणी कमेटी, ਉਹ ਸ਼੍ਰੋਮਣੀ कमेटी ਜਿਹੜੀ सिख हितां दी, सिख जज्बातां दी पहरेदारी करन दी बजाए बादल किआं दे हितां दी राखी करदी है,
कदे ना कदे देखो संस्थावां साडे कोल मसंदा दी भी किसी संस्था बड़ी वड्डी सी, पर गुरु साहब ने उस मसंद प्रथा का जो किया, मंजी प्रथा का जो किया, बड़ियां इहो जिहियां संस्थावां सी। महंत जिहड़े सी किसी टाइम वो भी सीगे, महंत पासे कीते हैं ना। उवें ही सरदार सुखबीर सिंह जी, श्रोमणी कमेटी सानू उदों तक ही मंजूर है जदों तक वो पंथ लई, धर्म लई, कौम लई, सिख हक्कां लई, सिख जज्बातां लई ठीक है। जेकर श्रोमणी कमेटी सिख हक्कां ते सिख हितां लई ठीक नहीं, तां ओह महंतां वांगू जां मसंदां वांगू जां होर जिवें पहिलों गुरु पंथ ने, गुरु साहिबान ने सिख इतिहास दे विच सैकड़े मिल जाणगीਆਂ ਜਿਹੜੀਆਂ चीज़ां नूं डिसकार्डेड कीता, पासे कीता, उवें कीती जा सकदी आ, कोई एडी गल नहीं। और ਇਹਦੇ ਲਈ ਜੇ ਤੁਸੀਂ ਕਹੋ ਜੀ ਇਹ ਕਾਂਗਰਸ ਦਾ ਕੰਮ ਹੁੰਦਾ, कोई गल नहीं। फिर ਜਿਹੜਾ महंतां नूं डकरिया ਉਹ भी कांग्रेस ਦਾ ਕੰਮ ਆ, फिर ਜਿਹੜਾ ਮਸੰਦਾਂ ਨੂੰ ਡੱਕਰਿਆ ਸੀ ਗੁਰੂ ਇਤਿਹਾਸ ਵਿੱਚ ਉਹ ਵੀ ਕਾਂਗਰਸ ਦਾ ਕੰਮ ਆ, फिर ਸਾਰੇ ਪੰਥ ਦੋਖੀਆਂ ਨੂੰ ਪੰਥ ਚੋਂ ਪੰਥਕ ਅਹੁਦਿਆਂ ਤੋਂ ਲਾਂਭੇ ਕਰਨਾ ਕਾਂਗਰਸ ਦਾ ਕੰਮ ਆ। ਫਿਰ ਕੋਈ ਗੱਲ ਨਹੀਂ, ਤੁਹਾਡੀ ਇਸ ਬਲੈਕਮੇਲਿੰਗ ਨੂੰ ਕਦੇ ਨਾ ਕਦੇ ਤਾਂ ਕੌਮ ਨੇ ਚੈਲੰਜ ਕਰਨਾ ਹੀ। ਉਹ ਸ਼੍ਰੋਮਣੀ ਅਕਾਲੀ ਦਲ ਹੋਰ ਸੀ ਜਿਹੜਾ ਅਸੀਂ 100 ਸਾਲ ਪਹਿਲਾਂ ਬਜ਼ੁਰਗਾਂ ਨੇ ਸਿਰਜਿਆ ਸੀ, ਉਹ ਆ ਨਹੀਂ ਸੀ। ਇਹ ਤਾਂ ਸਾਡਾ ਸਿੱਖੀ ਦਾ ਦੁਸ਼ਮਣ ਬਣ ਕੇ ਰਹਿ ਗਿਆ, ਕਾਂਗਰਸ ਨਾਲੋਂ ਤੇ ਭਾਜਪਾ ਨਾਲੋਂ ਵੀ ਭੈੜਾ ਸਾਬਤ ਹੋਇਆ, ਬੁੱਕਲ ਦਾ ਸੱਪ ਸਾਬਤ ਹੋਇਆ। ਤੇ ਅਕਾਲ ਤਖਤ ਸਾਹਿਬ ਸਾਡੀ ਸੰਸਥਾ ਹੈ, ਪਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਜੇ ਗਿਆਨੀ ਹਰਪ੍ਰੀਤ ਸਿੰਘ ਹੋਣ ਜਾਂ ਗਿਆਨੀ ਗੁਰਬਚਨ ਸਿੰਘ ਹੋਣ ਤੇ ਸਿੱਖ ਜਜ਼ਬਾਤਾਂ ਤੇ ਸਿੱਖ ਹਿੱਤਾਂ ਦੀ ਰਾਖੀ ਨਾ ਕਰ ਸਕਦੇ ਹੋਣ, ਤਾਂ ਉਹ ਬੇਸ਼ੱਕ ਜਥੇਦਾਰੀ ਤੁਸੀਂ, ਮੈਂ ਤੁਹਾਡੀ ਗੱਲ ਕਰਦਾ ਹਾਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ, ਚਾਹੇ ਤੁਸੀਂ ਭਾਰਤ ਦੇ ਰਾਸ਼ਟਰਪਤੀ ਬਣ ਜਾਓ, ਪ੍ਰਧਾਨ ਮੰਤਰੀ ਬਣ ਜਾਓ, ਮੁੱਖ ਮੰਤਰੀ ਦੀ ਕੁਰਸੀ ਤੇ ਬਹਿ ਜਾਓ, ਜੋ ਮਰਜ਼ੀ ਬਣੇ ਫਿਰੋ, ਪਰ ਪੰਜਾਬ ਦਾ ਸਧਾਰਨ ਜਾਂ ਗੁਰਸਿੱਖ ਤੁਹਾਡੇ ਨਾਲੋਂ ਮਹਾਨ ਆ ਜਿਹੜਾ ਪੰਥ ਨੂੰ, ਕੌਮ ਨੂੰ ਸਮਰਪਿਤ ਆ। ਪੰਥ ਅਤੇ ਪੰਜਾਬ ਨਾਲ ਧਰੋ ਕਮਾ ਕੇ, ਕੌਮ ਦੇ ਦੁਸ਼ਮਣਾਂ ਦੀ ਬੁੱਕਲ 'ਚ ਬਹਿ ਕੇ, ਆਪਦੇ ਆਪ ਨੂੰ ਗੱਲੀ ਬਾਤੀ ਵੱਡਾ ਦਿਖਾ ਕੇ, ਚਤਰਾਈਆਂ ਨਾਲ, ਮਕਾਰੀਆਂ ਨਾਲ, ਢੀਠ ਪੁਣੇ ਨਾਲ ਆਪਦੇ ਆਪ ਨੂੰ ਜਸਟੀਫਾਈ ਕਰਕੇ ਏਦਾਂ ਨਹੀਂ ਗੱਲ ਬਣਦੀ। ਸੋ ਸ਼੍ਰੋਮਣੀ ਕਮੇਟੀ ਨੂੰ ਅਸੀਂ ਸਰਕਾਰ ਤੋਂ ਬਚਾ ਲਾਂਗੇ, ਅਕਾਲ ਤਖਤ ਸਾਹਿਬ ਨੂੰ ਵੀ, ਅਕਾਲੀ ਦਲ ਨੂੰ ਵੀ, ਹਰ ਥਾਂ ਦੇ ਉੱਤੇ ਕੌਮ ਜਿਹੜੀ ਆਪਦੇ ਫਰਜ਼ ਨਿਭਾਉਣੇ ਜਾਣਦੀ ਆ। ਪਰ ਅਸੀਂ ਸੁਖਬੀਰ ਜੀ ਤੁਹਾਡੇ ਟੱਬਰ ਤੋਂ ਡਰਦੇ ਆ ਵੀ ਥੋਤੋਂ ਕਿਵੇਂ ਬਚੀਏ, ਉਹ ਰਾਹ ਨਹੀਂ ਹਜੇ ਲੱਭਿਆ। ਸੱਚੇ ਪਾਤਸ਼ਾਹ ਕਿਰਪਾ ਕਰਨ ਕੌਮ ਉੱਤੇ, ਤੁਹਾਡੇ ਟੱਬਰ ਤੋਂ ਪੰਥ ਦਾ ਖਹਿੜਾ ਛੁੱਟੇ ਤੇ ਕੌਮ ਜਿਹੜੀ ਆ ਅੱਗੇ ਤਰੱਕੀਆਂ ਕਰੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ